बंद करो बंद करो बंद करो सिख इतिहास। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਕਿਰਦਾਰ ਨੂੰ ਫਿਲਮਾ ਕੇ ਬਣਾਈ ਫਿਲਮ ਦਾਸਤਾਨ-ਏ ਸਰਹਿੰਦ ਖਿਲਾਫ ਸਿੱਖ ਸੰਗਤਾਂ ਦਾ ਰੋਹ ਵਧਦਾ ਜਾ ਰਿਹਾ ਹੈ। ਸਿੱਖ ਸੰਗਤਾਂ ਵੱਲੋਂ ਇਸ ਫਿਲਮ ਤੇ ਰੋਕ ਲਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਫਿਲਮ ਤੇ ਰੋਕ ਲਗਾਉਣ ਦੀ ਸਰਕਾਰ ਤੋਂ ਮੰਗ ਕੀਤੀ ਗਈ। ਚੰਡੀਗੜ੍ਹ ਵਿੱਚ ਸਿੱਖ ਸੰਗਤਾਂ ਦਾ ਇੱਕ ਵਫਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ, ਜਿਸ ਤੋਂ ਬਾਅਦ ਉਹਨਾਂ ਨੇ ਬਿਆਨ ਜਾਰੀ ਕਰਕੇ ਇਸ ਫਿਲਮ ਨੂੰ ਸਿੱਖ ਸਿਧਾਂਤ ਵਿਰੋਧੀ ਦੱਸਦੇ ਇਸ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਇਸ ਫਿਲਮ ਦੇ ਵਿਰੋਧ ਵਿੱਚ ਰੋਸ ਮਾਰਚ ਕੀਤਾ ਗਿਆ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਸ ਮਾਰਚ ਵਿੱਚ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਰਟੂਨ ਫਿਲਮਾਂ ਬੁੱਤ ਪ੍ਰਸਤੀ ਦਾ ਆਧੁਨਿਕ ਰੂਪ ਹਨ ਤੇ ਸਿੱਖੀ ਵਿੱਚ ਬੁੱਤ ਪ੍ਰਸਤੀ ਲਈ ਕੋਈ ਥਾਂ ਨਹੀਂ ਹੈ। ਆਪਾਂ ਗੁਰੂ ਰਾਮਦਾਸ ਜੀ ਦੀ ਇਸ ਪਵਿੱਤਰ ਨਗਰੀ ਵਿੱਚ ਬੈਠੇ ਹੋਈਏ ਤੇ ਗੁਰੂ ਨਾਨਕ ਪਾਤਸ਼ਾਹ ਦੀ ਨਾਂ ਤੇ ਚੱਲ ਰਹੀ ਇਸ ਯੂਨੀਵਰਸਿਟੀ ਦੇ ਵਿੱਚ ਬੈਠੇ ਹੋਈਏ ਤੇ ਫਤਿਹ ਦਾ ਜਵਾਬ ਇਹਨਾਂ ਢਿੱਲਾ ਆਵੇ, ਗੱਲ ਵਧੀਆ ਨਹੀਂ ਲੱਗਦੀ। ਮੈਂ ਦੁਬਾਰਾ ਫਤਿਹ ਦੀ ਸਾਂਝ ਪਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਨੇ ਕਿਹਾ ਹੈ, ਗੁਰਮੁਰਤ ਗੁਰ ਸ਼ਬਦ ਹੈ। ਜਿਸ ਵੀ ਸਿੱਖ ਨੇ ਗੁਰੂ ਨੂੰ ਵੇਖਣਾ ਹੈ ਉਹਨੇ ਸ਼ਬਦ ਗੁਰੂ ਵਿੱਚ ਵੇਖਣਾ ਹੈ, ਉਹਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੇਖਣਾ ਹੈ। ਅੱਜ ਜਿਸ ਮਕਸਦ ਲਈ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ, ਤੁਸੀਂ ਸਾਰੇ ਭਲੀ ਭਾਂਤ ਜਾਣੂ ਹੋ। ਜਿਹੜੀ ਫਿਲਮ ਦਾਸਤਾਨ-ਏ ਸਰਹਿੰਦ ਸਾਡੇ ਸਾਹਿਬਜ਼ਾਦਿਆਂ ਦੇ ਉੱਤੇ ਜਿਹੜੀ ਬਣਾਈ ਗਈ ਹੈ ਉਸ ਦਾ ਸਖਤ ਵਿਰੋਧ ਕਰਨ ਲਈ ਅੱਜ ਸਾਰੇ ਆਪਾਂ ਇਕੱਤਰ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਦਾਸਤਾਨ-ਏ ਸਰਹਿੰਦ ਫਿਲਮ ਦਾ ਵਿਰੋਧ ਕੀਤਾ ਗਿਆ। ਇਸ ਫਿਲਮ ਦਾ ਵਿਰੋਧ ਕਰਨ ਦਾ ਕਾਰਨ ਇਹ ਆ ਕਿਉਂਕਿ ਜਿਵੇਂ ਇਸ ਫਿਲਮ ਦੇ ਡਾਇਰੈਕਟਰ ਵੱਲੋਂ ਜਾਂ ਪ੍ਰੋਡਿਊਸਰ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਆਧੁਨਿਕ ਤਰੀਕੇ ਦੇ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ, ਪਰ ਸਾਡੀ ਜਥੇਬੰਦੀ ਵੱਲੋਂ ਇਸ ਤੋਂ ਪਹਿਲਾਂ ਵੀ ਬਣੀਆਂ ਫਿਲਮਾਂ ਨਾਨਕ ਸ਼ਾਹ ਫਕੀਰ, ਦਾਸਤਾਨ-ਏ ਮੀਰੀ ਪੀਰੀ, ਉਹਦਾ ਵੀ ਵਿਰੋਧ ਕੀਤਾ ਗਿਆ। ਉਹਦਾ ਕਾਰਨ ਕੀ ਹੈ? ਇਹ ਜਿਸ ਨੂੰ ਆਧੁਨਿਕ ਤਰੀਕਾ ਕਿਹਾ ਜਾ ਰਿਹਾ ਸੀ, ਇਸ ਨੂੰ ਆਧੁਨਿਕ ਬੁੱਤ ਪ੍ਰਸਤੀ ਦਾ ਨਾਮ ਦਿੰਦੇ ਆ। ਕਿਉਂਕਿ ਸਿੱਖਾਂ ਦੇ ਵਿੱਚ ਸਾਖੀ ਪਰੰਪਰਾ ਰਹੀ ਆ, ਪਰ ਇਹ ਜਿਹੜੀ ਚੀਜ਼ ਹੈ ਫਿਲਮਾਂ ਸਾਨੂੰ ਝਾਕੀ ਪਰੰਪਰਾ ਵੱਲ ਲੈ ਕੇ ਜਾ ਰਹੀਆਂ ਨੇ। ਇਤਿਹਾਸ ਦੇ ਵਿੱਚ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਕਹਿੰਦੇ ਆ, ਗੁਰਮੂਰਤ ਗੁਰ ਸ਼ਬਦ ਹੈ। ਜੇ ਸਿੱਖ ਨੇ ਗੁਰੂ ਦੇ ਦਰਸ਼ਨ ਕਰਨੇ ਆ ਤਾਂ ਉਹ ਸ਼ਬਦ ਦੇ ਵਿੱਚੋਂ ਕਰੇ। ਛੇਵੇਂ ਪਾਤਸ਼ਾਹ ਸਾਨੂੰ ਕੀ ਸਿੱਖਿਆ ਦਿੰਦੇ ਨੇ? ਅਕਾਲ ਤਖਤ ਦੇ ਉੱਪਰ ਢਾਡੀ ਦਰਬਾਰ ਲਵਾਉਣੇ। ਨੱਥੇ ਅਬਦੁੱਲੇ ਦੀਆਂ ਵਾਰਾਂ ਅਸੀਂ ਸੁਣੀਆਂ ਨੇ। ਤਾਂ ਇਵੇਂ ਹੀ 10ਵੇਂ ਪਾਤਸ਼ਾਹ ਕਵੀਸ਼ਰੀ ਦਰਬਾਰ ਲਵਾਉਂਦੇ ਰਹੇ ਨੇ। 52 ਕਵੀ ਉਹਨਾਂ ਦੇ ਦਰਬਾਰ ਦੀ ਸ਼ੋਭਾ ਵਧਾਉਂਦੇ ਸਨ। ਸਾਖੀਆਂ ਗੁਰੂ ਕਾਲ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ। ਤਾਂ ਇਹ ਸਾਡਾ ਉਹ ਤਰੀਕਾ ਆ ਜਿਹੜਾ ਪਿਛਲੀਆਂ 5 ਸਦੀਆਂ ਤੋਂ ਬੜਾ ਹੀ ਕਾਰਗਰ ਤਰੀਕੇ ਦੇ ਨਾਲ ਸਿੱਖੀ ਦਾ ਪ੍ਰਚਾਰ ਕਰ ਰਿਹਾ ਆ। ਇੱਕ ਬਚਪਨ ਤੋਂ ਲੈ ਕੇ ਬਜ਼ੁਰਗ ਹੋਣ ਤੱਕ ਇੱਕ ਬੰਦਾ ਉਹੀ ਪ੍ਰਸੰਗ ਬਾਰ-ਬਾਰ ਸੁਣਦਾ ਤੇ ਹਰ ਵਾਰ ਉਹਨੂੰ ਨਵਾਂ ਜੋਸ਼, ਨਵੀਂ ਮੰਗ ਮਿਲਦੀ ਆ। ਇੱਕ ਪ੍ਰੋਡਿਊਸਰ ਜਾਂ ਇੱਕ ਡਾਇਰੈਕਟਰ ਦੇ ਮਨ 'ਚ ਇੱਕ ਫੁਰਨਾ ਆਇਆ ਕਿ ਸਾਹਿਬਜ਼ਾਦਾ ਐਵੇਂ ਦਾ ਹੋਊਗਾ, ਗੁਰੂ ਪਾਤਸ਼ਾਹ ਇਦਾਂ ਦੇ ਹੋਣਗੇ। ਉਹਨੇ ਉਹਦੀ ਮੂਰਤ ਘੜ ਦਿੱਤੀ, ਉਹਦੇ ਉੱਪਰ ਪੈਸੇ ਲਾ ਕੇ ਉਹਨੂੰ ਪਰਦੇ ਤੇ ਚਲਾ ਦਿੱਤਾ। ਪਰ ਉਹਨੂੰ ਵੇਖਣ ਵਾਲੇ ਬੱਚਿਆਂ ਦੇ ਮਨ ਵਿੱਚ ਹਮੇਸ਼ਾ ਲਈ ਇਹ ਉੱਕਰ ਗਿਆ ਕਿ ਸਾਹਿਬਜ਼ਾਦੇ ਐਵੇਂ ਦੇ ਦਿਖਦੇ ਹੋਣਗੇ। ਜਦੋਂ ਕਿ ਹਰ ਸਿੱਖ ਦੀ ਆਪਣੀ ਕਲਪਨਾ ਆ, ਉਹਦੀ ਆਪਣੀ ਦ੍ਰਿੜਤਾ ਆ, ਉਹਦਾ ਆਪਣਾ ਵਿਸ਼ਵਾਸ ਆ, ਜਿਹਦੇ ਹਿਸਾਬ ਨਾਲ ਉਹ ਸਾਹਿਬਜ਼ਾਦਿਆਂ ਨੂੰ ਕਲਪ ਸਕਦਾ ਆਪਣੇ ਮਨ ਦੇ ਵਿੱਚ। ਤਾਂ ਇਹ ਫਿਲਮਾਂ ਕਲਪਨਾ ਦੇ ਉੱਪਰ ਕਹਿ ਸਕਦੇ ਆ ਕਿ ਕਲਪਨਾ ਨੂੰ ਕਲਿੱਪ ਕਰਨ ਵਾਲੀ ਗੱਲ ਆ, ਕਲਪਨਾ ਨੂੰ ਬੰਦਸ਼ ਦੇ ਵਿੱਚ ਕਿਸੇ ਇੱਕ ਸੀਮਤ ਦਾਇਰੇ 'ਚ ਕੈਦ ਕਰਨ ਵਾਲੀ ਗੱਲ ਆ। ਤੇ ਉਸ ਤੋਂ ਅਗਲੀ ਗੱਲ ਇਹ ਆ ਕਿ ਪਰਦੇ ਦਾ ਪ੍ਰਭਾਵ ਬਹੁਤ ਥੋੜ੍ਹੇ ਚਿਰਾਂ ਹੁੰਦਾ ਆ। ਪਰਦੇ 'ਤੇ ਜਦੋਂ ਅਸੀਂ ਕੋਈ ਚੀਜ਼ ਦੇਖਦੇ ਇੱਕ ਵਾਰ ਸਾਨੂੰ ਬਹੁਤ ਜ਼ਿਆਦਾ ਫੀਲ ਹੁੰਦੀ ਹੈ, ਪਰ ਜਿੱਥੇ ਉਹ ਕਹਾਣੀ ਖਤਮ ਹੁੰਦੀ ਆ ਉਹ ਚੀਜ਼ ਅਸੀਂ ਉੱਥੇ ਛੱਡ ਕੇ ਅੱਗੇ ਤੁਰ ਪੈਂਦੇ ਹਾਂ। ਤਾਂ ਇਸ ਲਈ ਵਿਦਿਆਰਥੀ ਵਰਗ ਦਾ ਇੱਕ ਫਰਜ਼ ਆ ਕਿ ਸਮਾਜ ਨੂੰ ਇਹਦੇ ਬਾਰੇ ਸੈਂਸਿਟਾਈਜ਼ ਕੀਤਾ ਜਾਵੇ। ਪਰ ਜੋ ਫਰਜ਼ ਸਾਡੀਆਂ ਸੰਸਥਾਵਾਂ ਨੂੰ ਨਿਭਾਉਣਾ ਚਾਹੀਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਉਹ ਅਕਾਲ ਤਖਤ ਦੇ ਜਥੇਦਾਰ ਆ, ਉਹਨਾਂ ਵੱਲੋਂ ਨਹੀਂ ਨਿਭਾਇਆ ਜਾ ਰਿਹਾ। ਬਾਰ-ਬਾਰ ਸਿੱਖ ਸਿਧਾਂਤਾਂ ਨੂੰ ਜਿਹੜਾ ਆ ਉਹਦੇ ਨਾਲ ਛੇੜਛਾੜ ਕੀਤੀ ਜਾ ਰਹੀ ਆ। ਤੀਜੀ ਚੌਥੀ ਫਿਲਮ ਲਗਾਤਾਰ ਆ ਚੁੱਕੀ ਹੈ ਜਿਹਦਾ ਸਿੱਖਾਂ ਵੱਲੋਂ ਵਿਰੋਧ ਕੀਤਾ। ਉਹਦੇ ਬਾਵਜੂਦ ਨਾ ਸਰਕਾਰ ਇਹਦੇ ਉੱਪਰ ਐਕਸ਼ਨ ਲੈਂਦੀ ਆ ਤੇ ਨਾ ਹੀ ਸਿੱਖਾਂ ਦੀ ਕੋਈ ਜ਼ਿੰਮੇਵਾਰ ਸੰਸਥਾ ਅੱਗੇ ਆ ਕੇ ਇਹਦੇ ਉੱਪਰ ਕੋਈ ਲੀਗਲ ਐਕਸ਼ਨ ਲੈਂਦੀ ਆ। ਸੋ ਇੱਕ ਵਿਦਿਆਰਥੀ ਜਥੇਬੰਦੀ ਹੋਣ ਦੇ ਨਾਤੇ ਅਸੀਂ ਆਪਣਾ ਫਰਜ਼ ਪਛਾਣਦੇ ਹੋਏ ਯੂਨੀਵਰਸਿਟੀ ਦੇ ਦਾਇਰੇ 'ਚ ਰਹਿ ਕੇ ਆਪਾਂ ਇੱਥੇ ਵਿਦਿਆਰਥੀਆਂ ਨੂੰ ਵੀ ਤੇ ਸਮਾਜ ਨੂੰ ਵੀ ਅਪੀਲ ਕਰਦੇ ਹਾਂ ਕਿ ਅਸੀਂ ਆਪਣਾ ਫਰਜ਼ ਪਛਾਣੀਏ, ਆਪਣੇ ਢਾਡੀ, ਆਪਣੇ ਕਵੀਸ਼ਰ, ਆਪਣੀਆਂ ਪਰੰਪਰਾਵਾਂ ਨੂੰ ਸਾਂਭੀਏ ਤੇ ਮਾਂ ਪਿਓ ਆਪਣਾ ਫਰਜ਼ ਪਛਾਣਦੇ ਹੋਏ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨ।